ਮੈਟਾ ਵਾਲੇ ਕਹਿ ਰਹੇ ਆ ਵੀ ਅਸੀਂ ਆਪਣੇ ਹੁਣ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਰਿਕਾਰਡ ਨਹੀਂ ਕਰਾਂਗੇ। ਉਹਨਾਂ ਨੇ ਆਪਣੀ ਜਿਹੜੀ ਰਿਕਾਰਡਿੰਗ ਆ ਇੰਪਲੋਈਜ਼ ਦੀ ਸਟਾਪ ਕਰ ਦਿੱਤੀ ਆ। ਕਿੱਥੇ ਪਹਿਲਾਂ ਰਿਕਾਰਡਿੰਗ ਹੋ ਰਹੀ ਆ ਤੇ ਕਿਵੇਂ ਰੁਕਣ ਵਾਲਾ ਕੰਮ ਕੀ ਬਣਿਆ? ਸੋ ਸਾਨੂੰ ਸਾਰਿਆਂ ਨੂੰ ਪਤਾ ਕਿ ਮੈਟਾ ਜਿਹੜੇ ਆ ਲਾਰਜ ਲੈਂਗੁਏਜ ਮਾਡਲ ਦੇ ਸੰਦਰਭ ਦੇ ਵਿੱਚ ਪਿੱਛੇ ਰਹਿ ਗਿਆ। ਉਹਦਾ ਨਾਮ ਵੱਡੇ ਨਾਵਾਂ ਦੇ ਵਿੱਚ ਅੱਜ ਦੇ ਟਾਈਮ ਵਿੱਚ ਨਹੀਂ ਆਉਂਦਾ, ਇੰਨਾ ਪੈਸਾ ਹੋਣ ਦੇ ਬਾਵਜੂਦ ਵੀ। ਸੋ ਪਿਛਲੇ ਕੁਝ ਸਮੇਂ ਦੇ ਵਿੱਚ ਉਹ ਤਰਲੋ ਮੱਛੀ ਹੋ ਰਹੇ, ਹੱਥ ਪੈਰ ਮਾਰ ਰਹੇ ਵੀ ਆਪਾਂ ਵੀ ਕਿੱਦਾਂ ਰੈਲੇਵੈਂਟ ਰਹਿ ਸਕੀਏ ਆਉਣ ਵਾਲੇ ਜ਼ਮਾਨੇ ਦੇ ਵਿੱਚ। ਸੋ ਕਈ ਤਰ੍ਹਾਂ ਦੇ ਵੇਖੋ, ਜਿੱਦਾਂ ਆਪਾਂ ਚੈਟ ਜੀਪੀਟੀ ਦੀ ਗੱਲ ਕਰਦੇ ਹੁੰਦੇ ਆ ਜਾਂ ਗੂਗਲ ਜੈਮਨਾਈ ਦੀ ਗੱਲ ਕਰਦੇ ਕਿ ਕਿੰਨੀ ਛੇਤੀ ਜੈਮਨਾਈ ਨੇ ਅੱਗੇ ਆ ਕੇ ਜਿਹੜਾ ਚੈਟ ਜੀਪੀਟੀ ਦੇ ਕੰਪੀਟੀਸ਼ਨ ਦੇ ਵਿੱਚ ਆ ਗਏ। ਉਹਦਾ ਵੱਡਾ ਕਾਰਨ ਰਾਜਕਰਨ ਇਹ ਸੀ ਕਿ ਗੂਗਲ ਦੇ ਕੋਲ ਸਰਚ ਦਾ ਰਾਈਟ ਅਮਾਉਂਟ ਆਫ ਡੇਟਾ ਤਾਂ ਚਲੋ ਐਕਸੈਸਿਵ ਹੈ ਨਾ, ਪਰ ਰਾਈਟ ਡੇਟਾ ਉਹਨਾਂ ਦੇ ਕੋਲ ਹੈਗਾ ਸੀ, ਰੀਅਲਿਸਟਿਕ ਡੇਟਾ। ਜਿਹਦੇ ਬੇਸ ਤੇ ਆਪਣਾ ਮਾਡਲ ਛੇਤੀ ਜੈਮਨਾਈ ਨੂੰ ਛੇਤੀ ਤੋਂ ਛੇਤੀ ਸਮਾਰਟ ਬਣਾ ਸਕਾ। ਕਿ ਕਿੰਨੇ ਦਹਾਕਿਆਂ ਦਾ ਤੇ ਗੂਗਲ ਸਰਚ ਦੀ ਡੋਮੀਨੇਸ਼ਨ ਆ। 2001 ਤੋਂ ਗੂਗਲ ਸਰਚ ਜਿਹੜੀ ਆ ਤਕਰੀਬਨ 2.5 ਦਹਾਕਿਆਂ ਤੋਂ ਸਰਦਾਰੀ ਕਰ ਰਹੀ ਤੇ ਮਤਲਬ ਰੀਅਲ ਲੋਕ ਗੂਗਲ ਨੂੰ ਯੂਜ਼ ਕਰਦੇ ਆ। ਉਹਨਾਂ ਕੋਲ ਬਹੁਤ ਜ਼ਿਆਦਾ ਡੇਟਾ ਗੂਗਲ ਕੋਲ ਪਿਆ ਹੋਇਆ। ਸੋ ਗੱਲ ਇਹ ਹੈ ਕਿ ਪਹਿਲੇ ਦੇ ਵਿੱਚ ਜਿਹੜੇ ਲੋਕ AI ਮਾਡਲਸ ਨੂੰ ਟ੍ਰੇਨ ਕਰਕੇ, ਖਾਸ ਤੌਰ ਤੇ ਚੈਟ ਜੀਪੀਟੀ ਤੋਂ ਪਹਿਲਾਂ ਉਹਦੇ ਕਰਕੇ ਇੰਟਰਨੈਟ ਤੋਂ ਡੇਟਾ ਸਕ੍ਰੇਪ ਕਰਕੇ ਮਾਡਲਸ ਉਹਨਾਂ ਟ੍ਰੇਨ ਕਰ ਲਏ। ਪਰ ਬਾਅਦ ਵਿੱਚ ਜਦੋਂ ਚੈਟ ਜੀਪੀਟੀ ਬਣ ਗਿਆ ਤੇ ਜਿਹੜੇ ਡੇਟਾ ਸਕ੍ਰੇਪਿੰਗ ਜਿਹੜੀ ਇੰਟਰਨੈਟ ਦੇ ਉੱਤੇ ਕਾਫੀ ਪਾਬੰਦੀਆਂ ਲੱਗ ਗਈਆਂ। ਸੋ ਡੇਟਾ ਜਿਹੜੀ ਉਹ ਵੱਡੀ ਚੀਜ਼ ਆ, ਹਨਾ। 2003 ਵਿੱਚ ਜਦੋਂ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਪੜ੍ਹਦੇ ਸੀ, ਉਹਦੇ ਵਿੱਚ ਇਹ ਕਹਿੰਦੇ ਕਿ 2027 ਦੇ ਵਿੱਚ ਡੇਟਾ ਜਿਹੜਾ ਵਾ ਰੀਅਲ ਡੇਟਾ ਉਹ ਖਤਮ ਹੋ ਜਾਣਾ। ਕੰਪਿਊਟਰ ਦੀ ਪ੍ਰੋਬਲਮ ਨਹੀਂ ਆਉਣੀ, ਕੰਪਿਊਟ ਵਗੈਰਾ ਤੋਂ ਤੱਕ ਕਾਫੀ ਠੀਕ ਹੋ ਜਾਏਗੀ। ਸ਼ੁਰੂ ਚ ਕੰਪਿਊਟਰ ਦੀ ਕੰਸਟ੍ਰੇਂਟ ਸੀ, ਪਰ ਉਹ ਕਹਿੰਦੇ 2027 ਤੱਕ ਕੰਪਿਊਟਰ ਦੀ ਕੰਸਟ੍ਰੇਂਟ ਕਾਫੀ ਹੋ ਜਾਏਗੀ, ਬਟ ਵੀ ਗੋਣਾ ਰਨ ਆਊਟ ਆਫ ਰੀਅਲ ਡੇਟਾ। ਹੁਣ ਵੇਖੋ, ਜਿਹੜਾ ਜਨਰੇਟਿਵ AI ਤਾਂ ਡੇਟਾ ਤਾਂ ਜਨਰੇਟ ਕਰ ਦਿੰਦਾ, ਪਰ ਹਿਊਮਨ ਜਨਰੇਟਡ ਡੇਟਾ ਨਾ ਹੋਇਆ, ਹਨਾ। ਉਹਦੇ ਵਿੱਚ ਹੋ ਸਕਦਾ ਸਮੱਸਿਆਵਾਂ ਹੋਣ ਜਿਹੜੀਆਂ ਕਿ ਆਪਾਂ ਦੇਖਿਆ ਆਮ ਤੌਰ ਦੇ ਉੱਤੇ ਹੁੰਦੀਆਂ, ਹੈਲੂਸੀਨੇਸ਼ਨ ਹੁੰਦੀ ਆ, AI ਤੁਹਾਨੂੰ ਗਲਤ ਡੇਟਾ ਦੇ ਦਿੰਦੀ ਆ। ਸੋ ਮਾਡਲ ਜਿਹੜੇ ਆ ਜਨਰੇਟਡ ਡੇਟਾ ਉੱਤੇ ਤੁਸੀਂ ਨਹੀਂ ਟ੍ਰੇਨ ਕਰ ਸਕਦੇ। ਉਹਦੇ ਲਈ ਤੁਹਾਨੂੰ ਰੀਅਲ ਹਿਊਮਨ ਡੇਟਾ ਚਾਹੀਦਾ, ਨੌਲੇਜ ਚਾਹੀਦੀ ਹੁੰਦੀ ਆ। ਸੋ ਉਸ ਸੰਦਰਭ ਦੇ ਵਿੱਚ ਗੂਗਲ ਨੇ ਤਾਂ ਡੇਟਾ ਲੈ ਲਿਆ, ਚੈਟ ਜੀਪੀਟੀ ਨੇ ਜਦੋਂ ਡੇਟਾ ਸਾਰਾ ਇੰਟਰਨੈਟ ਦੇ ਉੱਪਰ ਖੁੱਲਾ ਹੀ ਸੀ ਉੱਥੋਂ ਲੈ ਲਿਆ। ਹੁਣ ਬਾਕੀ ਜਿਹੜੇ ਨਵੇਂ ਆ ਰਹੇ ਆ, ਉਹ ਕਹਿੰਦੇ ਵੀ ਅਸੀਂ ਵੀ ਤਾਂ ਭਾਈ ਰੈਲੇਵੈਂਟ ਰਹਿਣਾ, ਤੇ ਆਪਾਂ ਡੇਟਾ ਕਿੱਥੋਂ ਲਈਏ। ਸੋ ਮੈਂ ਸਾਰੀ ਜਿਹੜੀ ਸਟੋਰੀ ਹੈ ਇਸ ਲਈ ਦੱਸੀ ਕਿ ਮੈਟਾ ਨੇ ਇੱਕ ਰੀਸੈਂਟਲੀ ਇੰਪਲੀਮੈਂਟ ਕੀਤਾ, ਉਹ ਹੈ ਕਿ ਇੰਟਰਨਲ ਟਰੈਕਿੰਗ ਪ੍ਰੋਗਰਾਮ, ਜਿਹੜੇ ਕਿ ਉਹਨਾਂ ਦੇ ਇੰਪਲੋਈਜ਼ ਆ ਉਹ ਕੰਪਿਊਟਰ ਤੇ ਕੀ ਟਾਈਪ ਕਰ ਰਹੇ, ਉਹਨਾਂ ਦੀ ਮਾਊਸ ਦੀ ਮੂਵਮੈਂਟ ਕੀ ਆ, ਉਹਨਾਂ ਦੀ ਸਕਰੀਨ ਕੈਪਚਰ ਕੰਪਨੀ ਡਿਵਾਈਸਿਸ ਉੱਤੇ ਕੀ ਕਰ ਰਹੇ ਹੋ, ਸਾਰੇ ਦਾ ਸਾਰਾ ਹਿਊਮਨ ਡੇਟਾ ਜਿਹੜਾ ਉਹਨੂੰ ਕਾਪੀ ਕਰਨ ਦੇ ਵਾਸਤੇ, ਤਾਂ ਕਿ ਉਹ ਜਿਹੜੇ ਐਡਵਾਂਸ AI ਏਜੰਟਸ ਹੈਗੇ, ਆਟੋਨੋਮਸ AI ਏਜੰਟਸ ਜਿਹੜੇ ਆ, ਉਹਨਾਂ ਨੂੰ ਉਹ ਟ੍ਰੇਨ ਕਰ ਸਕਣ। ਸੋ ਇਹਦੇ ਲਈ ਉਹਨੇ ਸ਼ੁਰੂ ਕੀਤਾ ਸੀ ਸਾਰਾ ਪ੍ਰੋਸੈਸ। ਸੋ ਪਰ ਉਹਦੇ ਵਿੱਚ ਇਹ ਆ ਕਿ ਜਿਹੜਾ ਉਹ ਇਨੀਸ਼ੀਏਟਿਵ ਆ, ਉਹਦੇ ਵਿੱਚ ਕੀ ਹੋਇਆ ਕਿ ਜਿਹੜਾ ਉਹਨਾਂ ਡੇਟਾ ਸੈਂਸਿਟੀਵਿਟੀ, ਜਿਹੜਾ ਲੀਕ, ਜਿਹੜੇ ਡੇਟਾ, ਕਿਉਂਕਿ ਸੈਂਸਿਟਿਵ ਡੇਟਾ ਹਿਊਮਨ ਜਿਹੜਾ ਡੇਟਾ ਹੈ ਨਾ, ਉਹਦੇ ਵਿੱਚ ਤੁਸੀਂ ਜੋ ਕਰਦੇ ਹੋ, ਸੋ ਉਹ ਨਾ ਕੁਝ ਗਾਰਡ ਰੇਲਸ ਰੱਖੇ ਹੋਏ ਸੀ, ਜਿਹਦੇ ਕਰਕੇ ਜਿਹੜਾ ਇਹ ਡੇਟਾ ਵਾ ਉਹਨੂੰ ਬਚਾ ਕੇ ਕਿੱਦਾਂ ਰੱਖਣਾ। ਪਰ ਕੀ ਹੋਇਆ ਕਿ ਇੰਟਰਨਲੀ ਉਹ ਜਿਹੜਾ ਡੇਟਾ ਵਾ ਸਾਰੇ EMPLOYEES ਦਾ ਲੀਕ ਹੋ ਗਿਆ। ਹੁਣ ਜਦੋਂ ਲੀਕ ਹੋ ਗਿਆ ਤੇ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਨਾ, ਰੋਕ ਦਿੱਤਾ ਉਹਨੂੰ, ਰੋਕਿਆ ਨਹੀਂ ਆ ਰਾਜਕਰਨ, ਉਹਨਾਂ ਇਹਨੂੰ ਪੌਜ਼ ਕੀਤਾ। ਅੱਛਾ, ਥੋੜੇ ਚਿਰ ਲਈ ਹੋਈ ਆ। ਹਾਂ, ਥੋੜੇ ਚਿਰ ਵਾਸਤੇ ਨਾ ਪੌਜ਼ ਕੀਤਾ। ਸੋ ਰਾਜਕਰਨ, ਗੱਲ ਉਹਦੇ ਚ ਇਹ ਹੈ, ਜਿੱਦਾਂ ਮੈਂ ਸਾਰੀ ਇਹ ਤੁਹਾਨੂੰ ਜਿਹੜੀ ਸ਼ੁਰੂਆਤ ਦੇ ਵਿੱਚ ਗੱਲ ਦੱਸੀ, ਉਹ ਇਹ ਆ ਕਿ ਉਹਨਾਂ ਨੂੰ ਰੀਅਲ ਯੂਜ਼ਰ ਡੇਟਾ ਚਾਹੀਦਾ ਹੈ ਨਾ। ਉਹਦੇ ਤੋਂ ਬਿਨਾਂ ਉਹਨਾਂ ਦੇ ਜਿਹੜੇ ਮਾਡਲਸ ਆ ਉਹ ਨਹੀਂ ਟ੍ਰੇਨ ਹੋਣੇ। ਸੋ ਕੋਈ ਤਰੀਕਾ ਨਹੀਂ ਹੈਗਾ ਕਿ ਉਹ ਯੂਜ਼ਰ ਦਾ ਡੇਟਾ ਐਡੇ ਮੈਸ ਲੈਵਲ ਦੇ ਉੱਤੇ ਇਕੱਠਾ ਕਰ ਸਕਣ, ਐਕਸੈਪਟ ਜਿਹੜੇ ਉਹਨਾਂ ਦੇ ਪੇਡ ਇੰਪਲੋਈ ਆ ਉੱਥੋਂ ਡੇਟਾ, ਹੈ ਨਾ। ਇੱਕ ਉਹ ਤਰੀਕਾ ਉਹਨਾਂ ਦੇ ਲਈ ਹੋ ਸਕਦਾ ਜਿਹੜਾ ਸੌਖਾ, ਜਾਂ ਤਾਂ ਕਿਤੇ ਡੇਟਾ ਬਾਏ ਕਰਨ। ਪਰ ਡੇਟਾ ਅੱਜ ਦੇ ਜ਼ਮਾਨੇ ਦੇ ਵਿੱਚ ਦੁਨੀਆ ਦੀ ਸਭ ਤੋਂ, ਮੈਨੂੰ ਲੱਗਦਾ ਕਿ ਗੋਲਡ ਤੋਂ ਵੀ ਜਿਹੜੀ ਇੰਪ੍ਰੈਸ਼ੀਅਸ ਚੀਜ਼ ਉਹ ਡੇਟਾ ਵਾ। ਤੇ ਉਹ ਜਿਹੜਾ ਉਹ ਕਿਸੇ ਕੰਪਨੀ ਨੇ, ਨਾ ਤਾਂ ਉਹਨਾਂ ਨੂੰ ਗੂਗਲ ਨੇ ਦੇਣਾ, ਨਾ ਉਹਨਾਂ ਨੂੰ ਚੈਟ ਜੀਪੀਟੀ ਨੇ ਦੇਣਾ। ਸੋ ਉਹ ਹੀਲੇ ਵਸੀਲੇ ਜਿਹੜੇ ਉਹ ਵਰਤੇ ਜਾ ਰਹੇ ਕਿ ਕਿੱਦਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਏਜੰਟਸ ਨੂੰ ਟ੍ਰੇਨ ਕਰਕੇ ਉਹ ਰੀਅਲ ਯੂਜ਼ਰਸ ਦਾ ਜਿਹੜਾ ਡੇਟਾ ਉਹ ਇਕੱਠਾ ਕਰ ਸਕਣ। ਹੁਣ ਇਹਦੇ ਵਿੱਚ ਗੱਲ ਰਾਜਕਰਨ ਇਹ ਵੀ ਆ ਕਿ ਡੇਟਾ ਦੀ ਕੁਆਲਿਟੀ ਉੱਤੇ ਬਹੁਤ ਕੁਝ ਮੈਟਰ ਕਰਦਾ ਹੈ। ਹੁਣ ਗੱਲ ਇਹ ਕਿ ਜੇ ਤਾਂ ਸਾਡੇ ਵਰਗੇ ਲੋਕ ਜਿਹੜੇ ਉਹਨਾਂ ਦਾ ਉਹ ਕੀ ਡੇਟਾ ਕਰ ਰਹੇ ਆ, ਕੰਮ ਕਰ ਰਹੇ ਆ, ਉਹ ਤੇ ਮੈਨੂੰ ਲੱਗਦਾ ਨਾ ਕੋਈ WhatsApp ਦੇ ਰਾਹੀਂ ਜਾਂ Facebook ਦੇ ਰਾਹੀਂ ਜਾਂ ਮੈਟਾ ਦੇ ਰਾਹੀਂ। ਸੋ
ਉਹਦੇ ਨਾਲ ਇਹ ਹੂੰ, ਵੀ ਹੈ ਹੂੰ। ਨਾ ਕਿ ਇਹ ਵੀ ਆਪਾਂ ਨੂੰ ਦੇਖਣ ਦੇ ਵਿੱਚ ਆ ਕਿ ਬੈਕਲੈਸ਼ ਬਹੁਤ ਜ਼ਿਆਦਾ ਹੋਈ। ਜਿਹੜੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਨਾ ਕਿ ਬੈਕਲੈਸ਼ ਇੰਨੀ ਜ਼ਿਆਦਾ ਇੰਟਰਨਲ ਰੈਜ਼ਿਸਟੈਂਸ ਉਹਨਾਂ ਨੂੰ ਬਹੁਤ ਮਿਲੀ। EMPLOYEES ਨੇ ਕਿਹਾ ਕਿ ਆਪਾਂ ਇਹ ਤਾਂ ਵਰਕਪਲੇਸ ਦੀ ਸਰਵੇਲੈਂਸ ਦੇ ਬਰਾਬਰ ਹੀ ਆ ਗਿਆ, ਸਾਡੀ ਡੇਟਾ ਪ੍ਰਾਈਵੇਸੀ ਕਿੱਥੇ ਹੈ, ਹਨਾ? ਪਰ ਮੈਟਾ ਨੇ ਫਿਰ ਵੀ ਇਹ ਜਿਹੜੀ ਚੀਜ਼ ਆ ਇਹਨੂੰ ਲੈ ਕੇ ਆਂਦੇ ਤਾਂ ਕਿ EMPLOYEES ਦਾ ਡੇਟਾ ਇਕੱਠਾ ਕਰ ਲਿਆ ਕੀਤਾ ਜਾਏ, ਕਿਉਂਕਿ EMPLOYEES ਨੇ ਜਿਹੜਾ ਕੰਮ ਕਰਨਾ ਵਾ ਉਹ ਕਾਫ਼ੀ ਇੰਟੈਲੀਜੈਂਸ ਹੁੰਦੀ ਉਸ ਕੰਮ ਦੇ ਵਿੱਚ। ਆਮ ਯੂਜ਼ਰ ਦਾ ਡੇਟਾ, ਜਿੱਦਾਂ ਮੈਂ ਦੱਸਿਆ ਕਿ WhatsApp ਵਗੈਰਾ ਤੋਂ ਤਾਂ ਕਲੈਕਟ ਕਰ ਹੀ ਲੈਂਦੇ, Facebook ਤੋਂ ਵੀ ਇਹਨਾਂ ਕਾਫ਼ੀ ਡੇਟਾ ਹੋਊਗਾ। ਪਰ ਇੰਟੈਲੀਜੈਂਟ ਜੇ ਤੁਸੀਂ ਸਿਸਟਮਸ ਜਨਰੇਟ ਕਰਨੇ ਆ ਤੇ ਤੁਹਾਨੂੰ ਇੰਟੈਲੀਜੈਂਟ ਡੇਟਾ ਜਿਹੜਾ ਉਹ ਚਾਹੀਦਾ। ਸੋ ਉਹ ਜਿਹੜੀ ਕੋਸ਼ਿਸ਼ ਆ ਮੈਟਾ ਕਰ ਰਿਹਾ, ਤਾਂ ਕਿ ਜਿਹੜੇ ਮੈਟਾ ਦੇ ਮਾਡਲਸ ਆ ChatGPT, Gemini ਜਾਂ ਹੋਰ ਜਿਹੜੇ ਪਾਪੂਲਰ ਲਾਰਜ ਲੈਂਗੁਏਜ ਮਾਡਲ ਉਹਨਾਂ ਦੇ ਬਰਾਬਰੀ ਦੇ ਵਿੱਚ ਆ ਕੇ ਖਲੋ ਸਕਣ। ਸੋ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਇਹਨੂੰ ਕੀ ਲੈ ਕੇ ਆਉਂਦਾ, ਪਰ ਇਹਦਾ ਕੀ ਬਣਦਾ। ਪਰ ਇਸ ਪ੍ਰੋਜੈਕਟ ਦਾ ਮੈਟਾ ਨੇ ਨਾਂ ਦਿੱਤਾ ਹੈ ਮਾਡਲ ਕੈਪੈਸਿਟੀ ਇਨੀਸ਼ੀਏਟਿਵ MCI, ਤੇ MCI ਨੂੰ ਰਾਜ ਕਰਨ ਮੈਨੂੰ ਲੱਗਦਾ ਨਹੀਂ ਕਿ ਮੈਟਾ ਵਾਲੇ ਇਹਨੂੰ ਰੋਕਣਗੇ, ਜਿੰਨਾ ਮਰਜ਼ੀ ਬੈਕਲੈਸ਼ ਹੋ ਜਾਏ। ਡਾਟਾ ਉਹਨਾਂ ਨੂੰ ਚਾਹੀਦਾ ਆ। ਅੱਛਾ, ਇੱਕ ਚੀਜ਼ ਆ ਹਰਵਿੰਦਰ, ਲਾਈਕ ਬੜੀ ਇੰਟਰਸਟਿੰਗ ਲੱਗਦੀ ਹੈ। ਇੱਕ ਨਾ ਜਿਹੜਾ ਸਟੀਵ ਜੌਬ ਸੀ, ਉਹਦੀ ਜਿਹੜੀ ਬਾਇਓਗ੍ਰਾਫੀ ਦੇ ਵਿੱਚ ਜਿਹੜੀ ਲਿਖੀ ਸੀਗੀ, ਤਾਂ ਜਿਹੜੀ ਪੱਤਰਕਾਰ ਨੇ ਉਹਦੇ ਨਾਲ ਬਾਇਓਗ੍ਰਾਫਰ ਨਾਲ ਸੀਗਾ, ਤੇ ਉਹ ਕਨਫਰਮ ਕੀਤਾ ਸੀ ਉਹਨੇ ਵੀ ਬਿਲਕੁਲ ਇਹ ਆਪਣੇ ਘਰਾਂ ਦੇ ਵਿੱਚ ਸਮਾਰਟ ਡਿਵਾਈਸਿਸ ਜਿਹੜੀਆਂ ਉਹ ਨਹੀਂ ਵਰਤਦੇ। ਜਦੋਂ ਆਪ ਹਾਂਜੀ, ਬੈਠਦੇ ਆ, ਗੱਲਾਂ ਬਾਤਾਂ ਕਰਦੇ ਆ, ਉਦੋਂ ਆਰਟ ਦੀਆਂ, ਕਲਚਰ ਦੀਆਂ, ਇੱਦਾਂ ਦੀਆਂ ਗੱਲਾਂ ਕਰਦੇ, ਕ੍ਰੀਏਟਿਵ ਜਿਹੜੀਆਂ ਉਹ ਚੀਜ਼ਾਂ ਦੀਆਂ ਕ੍ਰੀਏਟਿਵ ਗੱਲਾਂ, ਥਿੰਕਿੰਗ, ਹਾਂਜੀ, ਜਿਹੜੀ ਉਹ ਉਸ ਚੀਜ਼ ਦੀਆਂ ਗੱਲਾਂ ਕਰਦੇ ਆ। ਈਵਨ ਹੁਣ ਮੈਟਾ ਦੇ EMPLOYEES ਦਾ ਡਾਟਾ ਪ੍ਰਾਈਵੇਸੀ ਲੀਕ ਹੋਈ ਤਾਂ ਇਹ ਰੌਲਾ ਪਿਆ, ਅਦਰਵਾਈਜ਼ ਕੌਣ ਹਾਂਜੀ, ਪੁੱਛਦਾ? ਆਮ ਹਾਂਜੀ, ਲੋਕਾਂ ਦੇ ਲਈ ਜਿਹੜਾ ਉਹ ਡਾਟਾ, ਉਹ ਸਾਰੀਆਂ ਚੀਜ਼ਾਂ। ਰੀਸੈਂਟਲੀ ਮੈਂ ਇੱਕ ਜਾਣੇ ਦਾ ਦੇਖ ਰਿਹਾ ਸੀਗਾ, ਜਿਹੜੇ ਖਾਸ ਕਰਕੇ ਜਿੱਦਾਂ ਦੇ ਟਿਊਟੋਰੀਅਲਸ ਬਣਾਏ ਹਰਵਿੰਦਰ, ਜੀ, YouTube ਦੇ ਉੱਤੇ ਜਾਂ ਬਲੌਗਸ ਲਿਖੇ ਜਾਂ ਉਹ ਸਾਰੇ, ਉਹ ਕਹਿੰਦੇ ਯਾਰ ਮਿਹਨਤ ਅਸੀਂ ਕਰਦੇ ਰਹਿ ਗਏ, ਤੇ ਹੁਣ ਉਹ ਸਾਰਾ ਜਿਹੜਾ ਡਾਟਾ ਹੈ ਉਹ ਸਕ੍ਰੇਪ ਕਰਕੇ ਇੰਟਰਨੈਟ ਤੋਂ, ਤਾਂ ਉਹਦੇ ਤੋਂ ਉਹਨੂੰ ਮਨੀਟਾਈਜ਼ ਜਿਹੜਾ ਇਹਨਾਂ ਕੰਪਨੀਆਂ ਨੇ ਜਿਹੜਾ ਉਹ ਕਰ ਲਿਆ, ਹਾਂਜੀ, ਵੀ ਸਾਡੇ ਪੱਲੇ ਜਿਹੜਾ ਉਹ ਕੀ ਜਿਹੜਾ ਉਹ ਰਹਿ ਗਿਆ। ਸੋ ਠੀਕ ਆ, ਨੋ ਡਾਊਟ ਇਹ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਸੋ ਇਟ ਵਿਲ ਬੀ ਇੰਟਰਸਟਿੰਗ ਬੈਟਲ, ਮੈਨੂੰ ਲੱਗਦਾ ਹੋਊਗੀ ਹਰਵਿੰਦਰ, ਇਹ ਜਿਹੜਾ, ਕਿਉਂਕਿ ਡਾਟਾ ਜਿੱਦਾਂ ਤੁਸੀਂ ਕਿਹਾ ਵੀ ਸੋਨੇ ਤੋਂ ਵੀ ਕੀਮਤੀ ਚੀਜ਼ ਮਹਿੰਗਾ, ਇਸ ਟਾਈਮ ਜਿਹੜੀ ਉਹ ਬਣ ਚੁੱਕੀ ਆ। ਕਿਹਦਾ ਜੀ। ਕੰਟਰੋਲ ਹੋਵੇ, ਕਿਹਦਾ ਵਰਤਣਾ, ਕਿੱਦਾਂ ਉਹ ਜਾਣਾ, ਕਿਵੇਂ ਹੋਣਾ। ਸੋ ਇਟਸ ਗੋਇੰ ਟੂ ਬੀ ਇੰਟਰਸਟਿੰਗ ਟੌਪਿਕਸ ਅਹੈਡ, ਵੀ ਇਹ ਸਾਰੀਆਂ ਸੋ ਚੀਜ਼ਾਂ ਦੇ ਉੱਤੇ। ਹਾਂਜੀ, ਇਹ ਠੀਕ ਹੈ। ਰਾਜਕਰਨ ਆਪਾਂ ਬਾਰ-ਬਾਰ ਹੈ ਨਾ ਗੱਲ ਕਰਦੇ ਹਾਂ ਕਿ ਜਿਹੜੇ ਸਮਾਰਟ ਲੋਕ ਹੁੰਦੇ ਆ, ਗਵਰਨਮੈਂਟਸ ਹੁੰਦੀਆਂ, ਉਹਨਾਂ ਕੋਲ ਡੇਟਾ ਬਹੁਤ ਜ਼ਿਆਦਾ ਹੁੰਦਾ, ਤੇ ਉਹ ਚੀਜ਼ਾਂ ਨੂੰ ਅਗਾਂਹੋਂ ਦੇਖ ਲੈਂਦੇ ਆ, ਕਈ ਵਾਰ ਦਹਾਕੇ ਪਹਿਲਾਂ ਦੇਖ ਲੈਂਦੇ ਆ। ਹੁਣ ਜਦੋਂ ਆਪਾਂ ਲੁੱਕ ਬੈਕ ਕਰਦੇ ਹਾਂ, ਚੀਜ਼ਾਂ ਦੀ ਸਮਝ ਪੈਂਦੀ ਆ ਕਿ ਜਦੋਂ ਟਰੰਪ ਸਾਹਿਬ ਪਹਿਲੀ ਵਾਰੀ ਆਏ 2016 ਦੇ ਵਿੱਚ, ਅੱਜ ਤੋਂ 10 ਸਾਲ ਪਹਿਲਾਂ ਗਿਵ ਔਰ ਟੇਕ, ਤੇ ਉਦੋਂ ਸਭ ਤੋਂ ਵੱਧ ਟਿਕਟੌਕ ਦਾ ਰੌਲਾ ਪਿਆ, ਹਨਾ? ਟਿਕਟੌਕ ਦਾ ਬਹੁਤ ਰੌਲਾ ਪਿਆ ਉਸ ਟਾਈਮ ਦੇ ਉੱਤੇ ਕਿ ਜਿਹੜਾ ਟਿਕਟੌਕ ਆ ਉਹ ਆਪਾਂ ਨਹੀਂ ਉਹਨੂੰ US ਦੇ ਵਿੱਚ ਰੱਖਣਾ, ਨਹੀਂ ਉਹਨੂੰ ਚਾਈਨਾ ਤੋਂ ਬਾਹਰ ਲੈ ਕੇ ਆਉਣਾ। ਉਹ ਸਾਰੀਆਂ ਚੀਜ਼ਾਂ ਕਿਉਂ? ਉਦੋਂ ਤਾਂ ChatGPT ਆਇਆ ਨਹੀਂ ਸੀ ਅਜੇ, AI ਤਾਂ ਇੰਨਾ ਰੌਲਾ ਨਹੀਂ। ਪਰ ਜਿਹੜੇ ਇੰਟੈਲੀਜੈਂਟ ਕਮਿਊਨਿਟੀਜ਼ ਹੁੰਦੀਆਂ, ਇੰਟੈਲੀਜੈਂਟ ਲੋਕ ਹੁੰਦੇ, ਉਹਨਾਂ ਨੂੰ ਪਤਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਡੇਟਾ ਜਿਹੜਾ ਉਹ ਗੋਲਡ ਹੋਊਗਾ। ਮੈਨੂੰ ਚੇਤਾ ਕਿ 2011 ਦੇ ਵਿੱਚ ਇੰਡੀਆ ਤੋਂ ਲੈ ਕੇ US ਨੇ ਆਸਟ੍ਰੇਲੀਆ, ਯੂਰਪੀਅਨ ਯੂਨੀਅਨ, ਨਾ ਤਾਂ ਬ੍ਰੈਕਸਿਟ ਨਹੀਂ ਸੀ ਹੋਇਆ, ਤੇ ਉਹਨਾਂ ਸਾਰਿਆਂ ਦਾ ਇਹੀ ਰੌਲਾ ਸੀ ਕਿ ਜਿਹੜਾ ਡੇਟਾ ਵਾ, ਉਹ ਡੇਟਾ ਹੈਜ਼ ਟੂ ਰਿਸਾਈਡ ਵਿਦਿਨ ਆਵਰ ਬਾਰਡਰਸ, ਹੈ ਨਾ? ਸੋ ਉਹ ਲੋਕਾਂ ਨੂੰ ਉਸ ਚੀਜ਼ ਦਾ ਪਹਿਲਾਂ ਹੀ ਪਤਾ ਸੀ। ਸੋ ਉਸ ਸਮੇਂ ਤੋਂ ਇਹ ਜਿਹੜੇ ਰੂਲ ਐਂਡ ਰੈਗੂਲੇਸ਼ਨ ਡੇਟਾ ਨੂੰ ਲੈ ਕੇ ਉਹ ਜਿਹੜੇ ਬਣਨੇ ਸ਼ੁਰੂ ਹੋ ਗਏ ਸੀ। ਸੋ ਇਟਸ ਪ੍ਰੀਟੀ ਇੰਟਰਸਟਿੰਗ। ਸੋ ਮੈਂ ਤਾਂ ਹੀ ਗੱਲਬਾਤ ਕਰਦਾ ਰਾਜਕਰਨ ਕਿ ਜਦੋਂ ਇੰਡੀਵਿਜੂਅਲ ਤੌਰ ਦੇ ਉੱਤੇ ਭਾਵੇਂ ਆਪਾਂ ਕੋਈ ਸਮਾਲ ਬਿਜ਼ਨਸ ਲੈ ਲਈ ਜਾਂ ਜਨਰਲ ਕੋਈ ਬਿਜ਼ਨਸ ਦੇ ਵਿੱਚ ਲੈ ਲਈ, ਜਾਂ ਕਿਸੇ ਵੀ ਕੰਮ ਦੇ ਵਿੱਚ ਆਪਾਂ ਭਾਵੇਂ ਮਿਲੀਅਨਸ ਆਫ ਡਾਲਰ ਜਿਹੜੇ ਆ, ਟੈਨਸ ਆਫ ਮਿਲੀਅਨ, ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਵੀ ਆਪਾਂ ਜੇ ਅਰਨ ਕਰ ਲਈਏ, ਤਾਂ ਉਹ ਸਾਡੀ ਨਿੱਜੀ ਤੌਰ ਦੇ ਉੱਤੇ ਉਹਦੀ ਵਿਨ ਆ। ਕਮਿਊਨਿਟੀ ਨੂੰ ਸਾਡੀ ਕੀ ਦੇਣਾ, ਉਹ ਆਪਾਂ ਨੂੰ ਉਹ ਜਾਂ ਕਮਿਊਨਿਟੀ ਵਿੱਚ ਆਪਾਂ ਕਿੱਦਾਂ ਇੰਪੈਕਟ ਪਾ ਸਕਦੇ ਹਾਂ ਵਾਈਡਰ ਕਮਿਊਨਿਟੀ ਵਿੱਚ। ਸੋ ਉਹ ਇਹ ਆ ਵੀ ਜਿਹੜੀ ਪੋਜੀਸ਼ਨ ਦੇ ਉੱਤੇ ਡਿਸੀਜਨ ਮੇਕ ਹੁੰਦੇ ਆ, ਆਪਾਂ ਨੂੰ ਉਸ ਪੁਆਇੰਟ ਆਫ ਕੋਰੀਡੋਰਸ ਆਫ ਪਾਵਰ ਦੇ ਵਿੱਚ ਆਪਾਂ ਨੂੰ ਪਹੁੰਚਣਾ ਪਊਗਾ। ਡਜ਼ਨਟ ਮੈਟਰ ਟੈਕਨੋਲੋਜੀ ਆ, ਡਜ਼ਨਟ ਮੈਟਰ ਪੋਲਿਟਿਕਸ ਆ, ਪਰ ਜਿੱਥੇ ਡਿਸੀਜਨ ਮੇਕ ਹੁੰਦੇ ਆ, ਉਹ ਡਿਸੀਜਨ ਨੂੰ ਆਪਾਂ ਇਨਫਲੂਐਂਸ ਕਰ ਸਕਦੇ ਹਾਂ ਕਿ ਨਹੀਂ, ਉਹਨੇ ਸਾਡੇ ਕਮਿਊਨਿਟੀ ਦਾ, ਸਾਡੇ ਬੱਚਿਆਂ ਦਾ ਭਵਿੱਖ ਇਸ ਧਰਤੀ ਦੇ ਉੱਤੇ ਉਹਨੇ ਡਿਸਾਈਡ ਕਰਨਾ। ਸੋ ਇੰਡੀਵਿਜੂਅਲ ਸਕਸੈਸ ਸਾਡੀ ਜਿੰਨੀ ਮਰਜ਼ੀ ਹੋ ਜਾਏ, ਜਿੰਨਾ ਮਰਜ਼ੀ ਸਾਡੇ ਕੋਲ ਪੈਸਾ ਹੋਏ, ਜਿੰਨਾ ਮਰਜ਼ੀ ਘਰ, ਜਿੰਨੇ ਮਰਜ਼ੀ
ਵੱਡੇ ਬਿਜ਼ਨਸ ਹੋਣ। ਪਰ ਜੇ ਅਸੀਂ 2-3-4 ਜਨਰੇਸ਼ਨ ਡਾਊਨ ਆਪਣੇ ਬਾਰੇ ਸੋਚਣਾ ਤਾਂ ਪੋਜੀਸ਼ਨ ਆਫ ਪਾਵਰ ਦੇ ਵਿੱਚ ਸਾਨੂੰ ਆਉਣਾ ਪੈਣਾ, ਡਿਸੀਜ਼ਨ ਮੇਕਿੰਗ ਵਿੱਚ ਸਾਨੂੰ ਆਉਣਾ ਪੈਣਾ, ਜਿਹੜੇ ਕਿ ਸਾਡੇ ਕਈ ਕਮਿਊਨਿਟੀਜ਼ ਬਾਖੂਬੀ ਕਰ ਰਹੀਆਂ। ਚਲੋ ਸਿੱਖਣ ਦੀ ਲੋੜ ਆ ਬਿਲਕੁਲ। ਉਹਨਾਂ ਤੋਂ ਲੋੜ ਆ, ਹੈ ਨਾ। ਜੂਇਸ਼ ਕਮਿਊਨਿਟੀ ਦੇਖ ਲਈਏ, ਮੁਸਲਿਮ ਕਮਿਊਨਿਟੀ ਦੇਖ ਲਈਏ, ਆਪਣੇ ਨਾਨ ਪੰਜਾਬੀ ਇੰਡੀਅਨ ਵੀ ਆਪਾਂ ਦੇਖ ਲਈਏ, ਤੇ ਉਹਨਾਂ ਦੇ ਵੀ ਜਿਹੜੇ ਪਾਸੇ ਨੂੰ ਤੁਰੇ ਹੋਏ ਆ। ਨਹੀਂ ਸ਼ਰਿਆ ਵੀ ਆ, ਜਿੱਦਾਂ ਚਾਹੇ ਤੁਸੀਂ HAF ਕਹੋ ਨਾ ਕਹਿ ਲਓ, ਬਸ ਉਹਦੇ ਨਾਲ ਇੰਡੀਅਨ ਓਰੀਐਂਟਿਡ ਜਾਂ ਹਿੰਦੂ ਓਰੀਐਂਟਿਡ ਵਾਲੇ ਉਹ ਬਹੁਤ ਨੇ ਇਸ ਟਾਈਮ, ਉਹਨਾਂ ਦਾ ਆਪਾਂ ਦੇਖ ਹੀ ਰਹੇ ਹਾਂ। ਚਲੋ HAF ਤਾਂ ਕਹਿ ਲਓ ਕਿ ਮੈਨੂੰ ਆਪਾਂ ਰੇਡੀਓ ਤੇ ਗੱਲ ਕਰਦੇ ਕਿ ਬਹੁਤੀ ਕੁਝ ਸਮਝ ਵਾਲੀ ਆਰਗੇਨਾਈਜੇਸ਼ਨ ਨਹੀਂ ਆ, ਪਰ ਐਟਲੀਸਟ ਐਕਸਪੋਜ਼ਰ ਤੇ ਸਾਨੂੰ ਦਿਸ ਜਾਂਦਾ ਨਾ ਕਿ ਕਿੰਨੀ ਕੋਸ਼ਿਸ਼ ਆ ਉਹਨਾਂ ਦੀ, ਕਿੱਥੇ ਰੀਚ ਆਓ ਅਪਰੋਚ ਕਰ ਰਹੇ ਆ, ਰੀਚ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਉਹਨਾਂ ਦੇ ਜਿਹੜੇ ਪਿਛਲੇ ਕੁਝ ਸਮੇਂ ਵਿੱਚ ਜਿਹੜੇ ਉਹਨਾਂ ਕੰਮ ਕੀਤੇ ਆ, ਉਹ ਬਹੁਤ ਸੌੜੀ ਸੋਚ ਨੂੰ ਮੁੱਖ ਰੱਖਦੇ ਹੋਏ, ਤੇ ਜਾਂ ਇਨ ਜਨਰਲ ਵੀ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬੜਾ, ਜਿੱਦਾਂ ਇੰਡੀਆ ਦੇ ਵਿੱਚ ਨਾ ਸੋਚ ਥਾਟ ਪ੍ਰੋਸੈਸ ਹੈਗੀ, ਉਦਾਂ ਹੀ ਉਹ ਕੰਮ ਕਰਦੇ ਆ। ਉਜਾਗਰ ਹੋ ਜਾਂਦੀ, ਆਦਤਾਂ ਤਾਂ ਨਹੀਂ ਜਾਂਦੀਆਂ, ਪਰ ਐਟਲੀਸਟ ਉੱਥੋਂ ਕੁਝ ਲਰਨ ਕਰਨ ਵਾਸਤੇ ਇਹ ਹੈ ਕਿ ਡਿਸੀਜਨ ਮੇਕਿੰਗ ਜਾਂ ਪਾਵਰ ਕੋਰੀਡੋਰਸ ਦੇ ਵਿੱਚ ਕਿੱਦਾਂ ਆਪਣੇ ਆਪ ਨੂੰ ਲੈ ਕੇ ਜਾਣਾ, ਤੁਸੀਂ ਉੱਥੋਂ ਬਖੂਬੀ ਸਿੱਖ ਸਕਦੇ ਹੋ। ਜੀ ਬਿਲਕੁਲ ਜੀ।